अस्सलाम वालेकुम, की हाल ने? ठीक हो? उम्मीद है कि सारे बहन भाई खैर खैरियत से होंगे, सेहत भी ठीक होगी, बिल्कुल फिट फाट होंगे और भाई को दुआ में बहुत ज़्यादा याद कर रहे होंगे। थैंक यू अगेन अगेन अगेन, जितना भी थैंक यू बोला जाए कम है। आप लोगों की दुआओं का बहुत शुक्रिया, प्यार ਮੁਹੱਬਤ का बहुत ज़्यादा शुक्रिया। ਤੇ ਅੱਜ ਬਾਬਾ ਜੀ ਹੁਣ ਜਿਹੜਾ ਨਾ ਭਰਾ ਦਾ ਤੁਹਾਡੇ ਦਾ ਤੁਹਾਨੂੰ ਪਤਾ ਹੈ ਕਿ ਭਰਾ ਬੈੱਡ ਰੈਸਟਾਂ ਤੇ ਸੀ ਤੇ ਬਾਬਾ ਜੀ ਬਿੱਲ ਦੀ ਲਾਸਟ ਡੇਟ ਵੀ ਗੁਜ਼ਰ ਗਈ, ਪਤਾ ਨਹੀਂ ਚੱਲਿਆ ਤੇ ਆਨਲਾਈਨ ਮੈਂ ਪੇ ਕਰਨ ਲੱਗਾ ਲੇਕਿਨ ਉਹ ਡੇਟ ਗੁਜ਼ਰ ਗਈ ਸੀ ਕਿਤੇ, ਉਹ ਡੇਟ ਤੱਕ ਹੀ ਦਿੰਦੇ ਨੇ ਅਮੇਜ਼ਾਨ ਬੈਂਕ ਵਾਲੇ। ਉਸ ਤੋਂ ਬਾਅਦ ਡੇਟ ਗੁਜ਼ਰ ਜਾਵੇ ਤੇ ਫਿਰ ਕਹਿੰਦੇ ਨੇ ਬੈਂਕ ਜਾਂ ਡਾਕਖਾਨਾ ਆਨਲਾਈਨ ਹੀ ਤਰੇਗਾ। ਤੇ ਹੁਣ ਇੱਕ ਤੇ ਬਿੱਲ ਤਾਰਨਾ ਬਹੁਤ ਜ਼ਰੂਰੀ, ਕਿਉਂਕਿ ਅੱਗੇ ਮੀਟਰ ਕੱਟ ਕੇ ਸੀ ਬਿੱਲ ਨਾ ਤਾਰੀਏ ਨਾ ਹੋਏ ਕਿਤੇ ਮੀਟਰ ਫੇਰ ਲੈਂਦਾ ਹੋਵੇ। ਤੇ ਇੱਕ ਤੇ ਮੀਟਰ ਤਾਰਨਾ ਤੇ ਬੇਬੇ ਮੇਰੀ ਨੇ ਜੇ ਦੇਖੋ ਸਵੇਰ 10 ਵਜੇ ਨੇ ਜੇ ਮੈਂ ਸ਼ਾਵਰ ਵੀ ਨਹੀਂ ਲਿਆ, ਤੁਸੀਂ ਕਹਿੰਦੇ ਹਾਂਜੀ ਬਿੱਲ ਤਾਰਨ ਚੱਲਾ, ਕਿਉਂਕਿ ਮੈਂ ਕਿਹਾ ਜੀ ਨਹਾ ਕੇ ਗਿਆ ਤੇ ਬਾਹਰ ਗਰਮੀ ਦੀ ਹੋਈ ਪਈ ਇੰਤਹਾ ਤੇ ਗਰਮੀ ਵਧੀ ਜਾ ਰਹੀ ਹੈ। 10 ਵਜ ਗਏ ਨੇ ਤੇ ਨਹਾ ਕੇ ਮੈਂ ਗਿਆ ਤੇ ਫਿਰ ਆਨਲਾਈਨ ਨਹਾਉਣ ਵਾਲਾ ਹੋ ਜਾਣਾ ਤੇ ਇਸ ਤੋਂ ਪਹਿਲੇ ਬਿੱਲ ਤਾਰ ਕੇ ਆਓ ਤੇ ਆ ਕੇ ਨਹਾ ਕੇ ਤੇ ਫਿਰ ਆਪਦਾ ਸੌਂ ਨੀਂਦਾਂ ਪੂਰੀਆਂ ਕਰੋ। ਦੁਪਹਿਰ ਤੇ ਚੜ ਗਈ ਬੇਬੇ ਬਾਬਾ ਜੀ ਸੂਟਾਂ ਨੂੰ ਲੈਸਾਂ ਦੇੜੀ ਜਾਂਦੀ ਹੈ ਤੇ ਲਾਈ ਜਾਂਦੀ, ਬਸ ਇੱਕ ਹੀ ਕੰਮ ਹੈ। ਮਾਂ ਜੀ ਬਿੱਲ ਤੋਂ ਇਲਾਵਾ ਅਗਰ ਕੋਈ ਹੋਰ ਸ਼ੈ ਚਾਹੀਦੀ ਮੈਨੂੰ ਹੁਣੇ ਦੱਸ ਦਿਓ ਨਾ, 4 ਵਜੇ ਤੇ ਤੁਸੀਂ ਮੈਨੂੰ ਸੁੱਤੇ ਨੂੰ ਉਠਾ ਕੇ ਬੋਲੋਗੇ ਪੁੱਤਰ ਆਹ ਸ਼ੈ ਲਿਆ ਕੇ ਦੇ, ਹੁਣੇ ਦੱਸ ਦਿਓ ਮੈਂ ਚੱਲਾਂ ਬਾਜ਼ਾਰ ਹੁਣ, ਠੀਕ ਹੈ? ਜੋ ਸ਼ੈ ਚਾਹੀਦੀ ਹੈ ਮੈਂ ਹੁੰਦਾ ਤੁਹਾਡੀ ਲਈ ਆਵਾਂਗਾ, ਠੀਕ ਹੈ? ਬਾਅਦ ਚ ਮੇਰੇ ਨਾਲ ਫਿਰ ਕੋਈ ਲੜਾਈ ਝਗੜੇ ਨਹੀਂ ਕਰਨੇ, ਕਿਉਂਕਿ ਜਿਹੜਾ ਨਾ ਬਾਅਦ ਚ ਕੰਮ ਖਰਾਬ ਹੋ ਜਾਂਦਾ ਹੁੰਦਾ। ਆਸਾਨ ਨਹੀਂ ਕਰਨਾ, ਲੇਕਿਨ ਵੇਖੋ ਨਾਲ ਹੀ ਤਾਨਾ ਮਾਰ ਦੇਣਾ ਵੀ, ਮਤਲਬ ਜੇ ਅਗਰ ਕੋਈ ਸ਼ੈ ਬਾਅਦ ਚ ਦੂਜਾ ਫੇਰਾ ਲਵਾਉਣਾ ਹੈ ਤੇ ਹੁਣੇ ਦੱਸ ਦਿਓ। ਹੁਣ ਵੇਖ ਲਓ ਮੈਂ ਪੁੱਛਿਆ, ਮੈਂ ਕਿਹਾ ਕਿ ਜੇ ਕੋਈ ਸ਼ੈ ਲਿਆਉਣੀ ਹੈ ਤੇ ਮੈਨੂੰ ਦੱਸ ਦਿਓ ਮੈਂ ਹੁਣੇ ਲਈ ਆਵਾਂ, ਲੇਕਿਨ ਨਹੀਂ, ਇਹ ਮੈਨੂੰ ਪਤਾ ਜਦੋਂ ਮੈਂ ਹੋ ਕੇ ਵਾਪਸ ਆ ਗਿਆ ਫਿਰ ਕਹਿਣਾ ਘੰਟੇ ਕੇ ਬਾਅਦ ਅੱਛਾ ਆਹ ਸ਼ੈ ਨਹੀਂ ਹੈਗੀ, ਜਹਾਂ ਇੱਕ ਚੱਕਰ ਲਾ ਲਾ। ਕੀ ਖਿਆਲ ਹੈ ਜ਼ੁਬੈਦਾ ਬੀਬੀ? ਤੂੰ ਆਪ ਸਿਆਣਾ, ਵੇਖ ਲੈ ਕਿਹੜੀ ਸ਼ੈ ਲਿਆਉਣੀ। ਲੈ ਵੇਖ ਲਓ ਹੁਣ ਇਹ ਕਿਤੇ ਆ ਸਿਆਣਾ, ਤੇ ਜੇ ਸਾਡੇ ਘਰੇ ਪਕਾਉਣ ਲੱਗਾ ਪੁੱਛ ਲਓ ਨਾ ਕੀ, ਇੱਕ ਮਿੰਟ ਪਕਾਉਣ ਲੱਗਾ ਪੁੱਛ ਲਓ ਨਾ ਕੀ ਲੈ ਕੇ ਆਉਣਾ, ਕੁਛ ਵੀ ਲਿਆਈ। ਹੁਣ ਜਿੱਦਣ ਕੁਛ ਵੀ ਹੋਇਆ ਨਾ ਬਾਜ਼ਾਰ 'ਚ, ਮੈਂ ਕੁਛ ਵੀ ਸਬਜ਼ੀ ਲੱਭੀ ਤੇ ਮੈਂ ਕੁਛ ਵੀ ਸਬਜ਼ੀ ਲਿਆਉਣੀ ਆ। ਹੁਣ ਕੁਛ ਵੀ ਤੁਸੀਂ ਪਕਾਉਣਾ, ਕੁਛ ਵੀ ਤੋਂ ਇਲਾਵਾ ਮੈਂ ਨਹੀਂ ਲੈ ਕੇ ਆਉਣਾ, ਨਾ ਮੈਂ ਕੁਛ ਵੀ ਲਿਆਉਣਾ ਤੇ ਨਾ ਤੁਸੀਂ ਪਕਾਉਣਾ, ਠੀਕ ਹੈ? ਪਤਾ ਕੀ ਮੇਰਾ ਤਾਂ ਦਿਲ ਕਰਨ ਡਿਆ ਅੱਜ ਚਨਿਆਂ ਦਾ ਮੁੰਡਾ ਖਾਣ ਨੂੰ। ਚਨਿਆਂ ਦਾ ਮਰੂੰਡਾ? ਆਹੋ ਸ਼ਾਬਾਸ਼ ਤੇਰੇ। ਲੋਹੇ ਲੈ ਲੈਣ ਇਕੱਠਾ ਕਰਕੇ ਦੋ, ਮਰੂੰਡਾ ਲੱਭਦਾ ਹੁੰਦਾ, ਲੋਹੇ ਲੈ ਲੈਣ ਤੋਂ ਪਤੀਸਾ ਤੇ ਮਰੂੰਡਾ, ਸੁੱਕੀਆਂ ਰੋਟੀਆਂ ਤੋਂ ਮਰੂੰਡਾ। ਪਹਿਲਾਂ ਤੁਸੀਂ ਰੋਟੀਆਂ ਪਕਾਓ, ਪਕਾ ਕੇ ਉਹਨੂੰ ਸੁਕਾਓ, ਸੁੱਕੇ ਰੋਟੀਆਂ ਜੋੜੇ ਸ਼ੁਰੂ ਕਰੋ। ਨਹੀਂ ਪੈਸਿਆਂ ਦਾ ਮਰੂੰਡਾ ਦਾ ਸਵਾਦ ਨਹੀਂ ਹੁੰਦਾ, ਕਦੀ ਨਿੱਕਿਆਂ ਦੇ ਪੈਸੇ ਦੇ ਮਰੂੰਡੇ ਦਾ ਖਾਧਾ? ਜਾਂ ਪੁਰਾਣਾ ਲੋਹਾ ਪਿਆ ਹੋਵੇ, ਪੁਰਾਣੀ ਲੈਲਨ ਪਈ ਹੋਵੇ, ਪੁਰਾਣੀਆਂ ਜੁੱਤੀਆਂ ਪਈਆਂ ਹੋਣ। ਸਦਰ ਬਾਜ਼ਾਰ 'ਚ ਵੇਖੀ ਉੱਥੇ ਨਾ ਇੱਕ ਪਠਾਨ ਖੜਾ ਹੁੰਦਾ ਵਾ, ਉਹਨੇ ਬੜਾ ਸੋਹਣਾ ਚਨਿਆਂ ਦਾ ਤੇ ਮਕਈ ਦਾ। ਇਹ ਕਿੱਥੋਂ ਤੁਹਾਨੂੰ ਬਾਲਾਂ ਵਾਲੀਆਂ ਸ਼ੈਵਾਂ ਚੇਤੇ ਆਉਣੀਆਂ? ਇਹ ਤਾਂ ਸੁਣਿਆ ਸੀ ਕਿ ਉਮਰ ਦੇ ਨਾਲ ਨਾਲ ਵੱਡੇ ਜਿਹੜੇ ਨਾ ਬਜ਼ੁਰਗ ਹੋ ਜਾਂਦੇ ਨੇ, ਨਿਆਣੇ ਵਾਲੇ ਹਰਕਤਾਂ ਆਉਂਦੀਆਂ, ਪਰ ਮਰੂੰਡੇ ਖਾਣ ਵਾਲੀਆਂ ਹਰਕਤਾਂ ਮੈਂ ਪਹਿਲੀ ਵਾਰ ਵੇਖਣ ਨੇ। ਆਲੋ ਜੀ ਸਾਡੀ ਬਾਈ ਦਾ ਤੇ ਮਰੂੰਡਿਆਂ ਨੂੰ ਜੀ ਕਰਨ ਲੱਗ ਪਿਆ। ਦੰਦ ਸਲਾਮਤ ਆ, ਦੰਦ ਸਲਾਮਤ ਆ, ਮਰੂੰਡਾ ਕਿਹੜਾ ਲੋਹੇ ਦਾ ਬਣਿਆ ਹੁੰਦਾ? ਜਿਹੜਾ ਦੰਦ ਸਲਾਮਤ ਮਰੂੰਡਾ ਤੇ ਉਂਝ ਵੀ ਖੁਰ ਜਾਂਦਾ ਮੂੰਹ ਚ ਪਾਇਆ। ਲੋ ਜੀ ਘਰ ਪਹੁੰਚ ਗਏ। ਅੱਲਾਹੁ ਅਕਬਰ। ਗਰਮੀ ਨੇ ਤੇ ਯਾਰ ਇੰਨੀ ਗਰਮੀ ਹੈ ਬਾਹਰ, ਇੰਨੀ ਗਰਮੀ ਹੈ ਕਿ ਛੱਡ ਗੱਲ ਦਿਓ। अस्सलाम वालेकुम। फॉलो जी, आपके सेब और अंब आ गए, ठीक है? पता नहीं मुक नहीं सीगे, पता नहीं मैं फिर होर ले आंदे ने सेब ते अंब। इन्नी कि गर्मी है, बिल नहीं सी किते तरदा पिया। एक बैंक च गया कहंदे लेट नहीं तारदे, दूसरी च गया नहीं, तीसरी च गया नहीं, फिर डाकखाने गया, ਉੱਥੇ ਜਾ ਕੇ ਲਾਈਨ 'ਚ ਲਾ ਕੇ ਏਡੇ ਬਗੈਰ ਤੇ ਬਾਹਰ ਧੁੱਪੇ ਲਾਈਨ ਲਵਾਈ, ਅੰਦਰ ਲਾਈਨ ਵੀ ਕੋਈ ਨਹੀਂ। ਲੋਕਾਂ ਦੇ ਬਿੱਲ ਜਮ੍ਹਾਂ ਕਰਦੇ ਪਏ ਸੀ ਉੱਥੇ, ਜਿਹੜੇ ਲੇਟ ਲੂਟ ਵਾਲੇ ਸੀ, ਉਹ ਤੇ ਏਡੀ ਲੰਮੀ ਲਾਈਨ ਉੱਥੇ ਖਲੋ ਕੇ ਧੁੱਪੇ ਓਏ ਹੋਏ ਹੋਏ ਉਬਲ ਗਿਆ। ਤੇ ਜੇ ਬਾਹਰ ਮੋਟਰਸਾਈਕਲ ਤੇ ਆਇਆ, ਮੋਟਰਸਾਈਕਲ ਧੁੱਪੇ ਖਲੋਤੀ ਸੀ, ਮੋਟਰਸਾਈਕਲ ਤੇ ਬੈਠਾ ਤਸ਼ਰੀਫ ਉਬਲ ਗਈ। ਓਏ ਤੇ ਫਿਰ ਹੁਣ ਟੈਂਕੀ ਵਾਲ ਨੂੰ ਜਾ ਕੇ ਉਹਦੇ ਨਾਲ ਲੜਿਆ ਟੈਂਕੀ ਵਾਲ ਨੂੰ ਮਨਾਇਆ। ਉਹ ਪਹਿਲੇ ਕਿਸੇ ਤੇ ਤੱਤਾ ਹੋਇਆ ਪਿਆ ਸੀਗਾ, ਆਪਸ 'ਚ ਉੱਥੇ ਲੜਨ ਡੇ ਸੀ ਦੋ ਬੰਦੇ। ਮੈਂ ਕਿਹਾ ਭਾਈ ਉਹਨਾਂ ਨੂੰ ਲੜਨਾ ਛੱਡ ਦੇ ਤੇ ਪਹਿਲੇ ਮੇਰੀ ਗੱਲ ਸੁਣ। 3 ਮਹੀਨੇ ਹੋਏ ਤੇ ਟੈਂਕੀ ਚੋਣ ਲੱਗ, ਕਹਿੰਦੇ ਕਿਸੇ ਨੇ ਸ਼ੈ ਮਾਰੀ। ਉਹ ਮੈਂ ਕਿਹਾ ਸ਼ੈ ਕਿਹਨੇ ਮਾਰਨੀ? ਚੌਥੀ ਮੰਜ਼ਿਲ ਤੇ ਟੈਂਕੀ ਪਈ, ਅਸੀਂ 2 ਬੰਦੇ ਘਰ ਵਿੱਚ ਤੇ ਛੱਤ ਨਹੀਂ ਚਲੇ, ਸਾਨੂੰ ਤੇ ਗੁਆਂਢੀਆਂ ਨੇ ਦੱਸਿਆ ਤਾਂ ਟੈਂਕੀ 'ਚ ਆਉਂਦੀ ਹੈ। ਫਿਰ ਕਹਿੰਦਾ ਇਹਦੇ ਨਾਲ ਦਾ ਮਾਲ ਖਤਮ ਹੈ ਤੇ 3 ਤੋਂ 4 ਦਿਨ ਬਾਅਦ ਆਉਣਾ, ਜੇ ਉਹਦੇ ਨਾਲ ਦੀ ਲੈਣੀ ਹੈ ਤੇ ਉਹ ਲੈ ਲਓ। ਹੁਣ ਉਹਨੂੰ ਤਾਂ ਵੱਡੀ ਪਈ ਆ। ਮੈਂ ਕਿਹਾ ਉਹਦੇ ਨਾਲ ਦੀ ਨਹੀਂ, ਹੁਣ ਤੋਂ ਚੰਗੀ ਫਿਰ ਪੈਸੇ ਪਾਉਣੇ ਪੈਣੇ। ਮੈਂ ਕਿਹਾ ਭਾਈ ਪੈਸੇ ਪਾ ਦਿਆਂਗਾ, ਤੂੰ ਮੈਨੂੰ ਹੁਣ ਤੋਂ ਚੰਗੀ ਟੈਂਕੀ ਦੇ। ਫਿਰ ਕਹਿੰਦਾ 2-3 ਦਿਨ ਕੱਢ ਲਓ, ਹੁਣ ਤੇ ਕੋਈ ਅਲਫੀ ਲਾ ਲਓ, ਠੀਕ ਹੈ? ਤੇ ਇੰਜ ਨਿਕਲਦੇ ਤੇ ਇੰਜ ਕੱਢ ਲਓ, ਇੰਜ ਨਿਕਲਦੇ ਤੇ ਇੰਜ ਕੱਢ ਲਓ, ਨਹੀਂ ਤੇ ਅਲਫੀ ਲਾ ਲਓ। ਤੇ 2-3 ਦਿਨ ਬਾਅਦ ਜਿਹੜਾ ਨਾ ਮਾਲ ਆਣਾ ਨਵਾਂ ਤੇ ਫਿਰ ਲੈ ਜਾ ਟੈਂਕੀ ਤੇ ਫਿਰ ਜਾ ਕਰਾ ਲਿਆ। ਮੈਂ ਕਿਹਾ ਚਲੋ 2-3 ਦਿਨ ਅਸੀਂ ਕੱਢਦੇ ਕਿਸੇ ਤਰੀਕੇ ਨਾਲ। ਚਲੋ ਮੰਨਿਆ ਤੇ ਆ ਕਿਸੇ ਲੈਣ ਤੇ ਆ। ਗਰਮੀ ਨੇ ਤੇ ਓਏ ਹੋਏ 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 ਬਾਲੇ ਖਾਦੇ ਵੇ ਬੰਦਿਆਂ ਦਾ ਤਸ਼ਰ ਨਸ਼ਰ ਹੋ ਗਿਆ ਨਾ। ਮੋਟਰਸਾਈਕਲਾਂ ਦਾ ਵੀ ਨੰਬਰ ਲਾ ਦੀ, ਕੰਮ ਨਹੀਂ ਸੀ ਲੱਗਿਆ। ਮੈਨੂੰ ਵੇਖ ਕੇ ਉਲਝਣ ਹੋਣ ਡਈ ਹੈ। ਇਹ ਚੈੱਕ ਕਰੋ, ਆਏ ਹਾਏ ਹਾਏ ਪੈਪ ਕੱਢ ਲਈਏ।
ਆ ਜਾ ਸਿਮ ਸਿਮ ਕੋਡੀ ਵਾਲਾ ਕੰਮ ਵੀ ਖਰਾਬ ਹੀ ਹੈ ਸਿਮ ਸਿਮ ਪਹਿਲੇ ਐ ਸਿਮ ਸਿਮ ਨੂੰ ਲਾ ਕੇ ਵੇਖੀਏ ਆਏ ਠਾਂ ਹੋ ਕੇ ਤਾਂ ਹੋਣਾ ਬੜਾ ਔਖਾ ਇਹ ਐ ਸਿਮ ਸਿਮ ਨੂੰ ਲਾ ਕੇ ਵੇਖੀਏ ਪਹਿਲੇ ਕਿਹੜਾ ਪਾਸਾ ਇਹਦਾ ਲੱਗਦਾ ਉੱਥੇ ਟੂਟੀ ਦੇ ਦੋਵੇਂ ਪਾਸੇ ਇੱਕੋ ਜਿਹੇ ਨੇ ਹਾਂਜੀ ਐ ਵੇਖੋ ਇੱਕੋ ਜਿਹੇ ਨੇ ਦੋਵੇਂ ਪਾਸੇ ਇਹਨੂੰ ਸਿਮ ਸਿਮ ਨੂੰ ਲਾਈਏ ਬਾਬਾ ਜੀ ਇੱਥੇ ਐਸ ਟੂਟੀ ਦੇ ਨਾਲ ਫਿੱਟ ਆ ਜਾਂਦਾ ਹੈ सिम सिम ला लिए पहले लो जी पैप अपना गया है लग हुण आप जाके करिए उधर इहदी सैटिंग पैप अपना यही पूरा आ जाएगा दूसरा पीस लाने की लोड़ नहीं हाँ जी खपन ने वो भरिया पई बाद च रंग लग जाता उन्होंने कुछ नहीं होता नहीं घरे धोनिया बाहर बहुत पैसे लगते हैं ਲੈ ਬਈ ਭਲਵਾਨ ਲੱਗਾ ਜੀ ਮੋਟਰਸਾਈਕਲਾਂ ਧੋਣ ਇਹ ਹੁਣ ਬਾਰਿਸ਼ ਦੇ ਵਿੱਚ ਲਬੇੜੀਆਂ ਤੇ ਧੋਣੀਆਂ ਵੀ ਤਾਂ ਆਪ ਹੀ ਨੇ ਨਾ ਇਹ ਕਿਆ ਹੈਗਾ ਧੋਣ ਨਾਲ ਨਾ ਆਪ ਚੰਗੀ ਤਰ੍ਹਾਂ ਬੰਦਾ ਇਹਦੇ ਜੋੜਾ ਜੂੜਾ ਚੋਂ ਪਿੰਜਰ ਪੁੰਜਰ ਸਵਾਰ ਕੇ ਧੋ ਦਿੰਦਾ ਹਨਾ ਆਪ ਚੰਗੀ ਤਰ੍ਹਾਂ ਧੁੱਪ ਜਾਣੀ ਉੱਥੇ ਆਉਂਦੇ ਧੁੱਪ ਉਸੇ ਤਰ੍ਹਾਂ ਬੰਦ ਸਵਾਰ ਕੇ ਆਪਣਾ ਉਹਦੀਆਂ ਸਾਫ਼ ਹੋ ਜਾਣਗੀਆਂ ਆ ਵੇਖੋ ਟਾਕੀ ਦਾ ਕੀ ਬਣਿਆ ਜਿਹੜੀ ਸਾਫ਼ ਕਰਨ ਨਾਲ ਮੋਟਰ ਬਈ ਆਪ ਦੇ ਲੱਕ ਨੂੰ ਜਰਾ ਸੰਭਾਲ ਕੇ ਲੱਕ ਦੇ ਕੜਾਕੇ ਲੱਕ ਦੇ ਨਾਲ ਸੰਭਾਲ ਕੇ ਹਾਂ ਲੋ ਜੀ ਅੱਜ ਮੈਂ ਹੁਣ ਕਿੰਨੇ ਦਿਨ ਹੋ ਗਏ ਮੈਨੂੰ ਬਚਾ ਮੇਰੇ ਤੇ ਨਾ ਪਾ ਪਰ ਬਚਾ ਕੇ ਓਕੇ ਸਰ ਮੋਟਰਸਾਈਕਲ ਦੋਵੇਂ ਗਾੜੀਆਂ ਪਈਆਂ ਪਈਆਂ ਤੇਰੀਆਂ ਤੇ ਗਰਮੀ ਵੀ ਬੜੀ ਹੋਈ ਸੀ ਤੇਰੇ ਕਰਤੂਤਾਂ ਨਾ ਕਦੀ ਇਸ ਲੈ ਜਾਣਾ ਕਦੀ ਦੂਸਰਾ ਦੂਸਰਾ ਕੀ ਹੁਣ ਤੇ ਚੱਲਦੀ ਨਹੀਂ ਕੋਈ ਨਹੀਂ ਚੱਲਦੀ ਹੁਣ ਤੇ ਬੁੱਢੇ ਬਜ਼ੁਰਗ ਹੋ ਗਏ ਬਸ ਗੁਜ਼ਾਰਾ ਹੀ ਆ ਦਾਲ ਰੋਟੀ ਆ ਹੁਣ ਤੇ ਦਾਲ ਰੋਟੀ ਆਹੋ ਐਵੇਂ ਤਾਂ ਤੁਸੀਂ ਕਦੀ ਵੀ ਨਹੀਂ ਧੋਤਾ ਨਾ ਜਾਣਾ ਮੈਂ ਧੋਂਦੇ ਆਹੋ ਤੂੰ ਮੋਟਰਸਾਈਕਲ ਧੋਣੀਆਂ ਧੋ ਕੇ ਮੁੜ ਕੇ ਬਸ ਤੇ ਇਹ ਗੱਲ ਹੈ ਬੇਬੇ ਆਪੇ ਸੰਭਾਲ ਲਾ ਖਲਾਰਾ ਅਸਤਗਫਿਰullah ਕੋਈ ਭਾਈ ਤੁਹਾਡਾ ਇਹਨਾਂ ਅੱਜ ਲੱਗ ਗਿਆ ਮੋਟਰਸਾਈਕਲ ਧੋਣ ਦਵਾ ਮੈਂ ਫੁੱਲ ਮਾਨ ਮੂੰਹ ਕੇ ਮੈਂ ਕਹਿੰਦਾ ਬੇਸਿਕਲੀ ਨਾ ਦਰਅਸਲ ਮੇਰਾ ਸਰਵਿਸ ਸਟੇਸ਼ਨ ਰਿਹਾ ਜਿਵੇਂ ਨਿੱਕਾ ਹੁੰਦਾ ਸੀ ਮੈਂ ਮੋਟਰਸਾਈਕਲ ਤੇ ਗੱਡੀਆਂ ਧੋਂਦਾ ਹਾਂ ਆ ਤੇਰਾ ਹੈਗਾ ਸੀ ਉਹ ਕੀ ਹੁੰਦੇ ਆ ਸਟੀਲ ਦੇ ਜੈਟ ਤੋਂ ਸਰਵਿਸ ਸਟੇਸ਼ਨ ਸਰਵਿਸ ਸਟੇਸ਼ਨ ਨਿੱਕੇ ਹੁੰਦੇ ਮੈਂ ਸਾਰੇ ਕੰਮ ਕੀਤੇ ਕੰਮ ਛੱਡਿਆ ਕੋਈ ਨਹੀਂ ਹੈ ਖੋਤੀ ਵੀ ਨਵਾਈ ਤੇਰੇ ਖੋਤੀ ਵੀ ਨਹੀਂ ਖੋਤੀ ਅਜੇ ਤੱਕ ਰੱਖੀ ਮੱਝਾਂ ਕੱਟਣ ਵਾਲੇ ਮੱਝਾਂ ਕੱਟੇ ਬਈ ਨਵਾਏ ਨੇ ਖੋਤੀ ਅਜੇ ਤੱਕ ਰੱਖੀ ਨਹੀਂ ਖੋਤੀ ਰੱਖੀ ਤਾਂ ਕੋਈ ਨਵਾਈ ਪਾਣੀ ਠੰਡਾ ਹੀ ਮੈਂ ਕਹਿੰਦਾ ਨਾ ਲਓ ਨਾ ਬਈ ਆਪਾਂ ਨਹੀਂ ਮਿਲਦੇ ਨੇ ਬਰਫਾਂ ਦਾ ਪਾਣੀ ਬਰਫਾਂ ਦਾ ਜਿਹੜਾ ਕੰਮ ਕਰਨ ਦੇ ਨਾ ਇਹੋ ਹੀ ਕਰ ਦੂਸਰਾ ਜਿਹੜਾ ਬਾਹਰ ਦਾ ਉਹ ਬਾਅਦ ਚ ਕਰੀ ਮੇਰੇ ਤਰ੍ਹਾਂ ਪਾ ਪਾਣੀ ਤੁਹਾਡਾ ਨਹੀਂ ਕੋਣ ਮੈਂ ਨਾਲ ਮਿੱਟੀ ਕੱਢਣ ਲਿਆ ਥੱਲੋਂ ਜਿਹੜਾ ਗੰਦ ਇੱਕ ਵਾਰੀ ਇਹਨਾਂ ਨੂੰ ਧੋ ਲਾ ਹਰ ਵੇ ਮਿੱਟੀ ਮੁੱਟੀ ਸਾਫ਼ ਕਰ ਉਹ ਫਿਰ ਪੈਰਾਂ ਨਾਲ ਲੱਗ ਲੈਣ ਦੇ ਬਾਅਦ ਮੈਂ ਅੰਦਰ ਟੂਟੀ ਵਾਲੇ ਕਰਨ ਜਾਣਾ ਤੇ ਬਾਅਦ ਵਿੱਚ ਮੇਰੇ ਕੋਲ ਅੰਦਰ ਕੱਪੜੀਆਂ ਮਰਵਾਉਣੀਆਂ ਇਸ ਵਜ੍ਹਾ ਤੋਂ ਕੱਪ 'ਚ ਪਾਣੀ ਪਾ ਲਾ ਤੇ ਫਿਰ ਲੱਗਾ ਨਹੀਂ ਕੱਪ में पानी डाल दिया ਆਏ ਹਾਏ जितने ਤੁਹਾਡੇ ਮਿੱਟੀ ਇੱਕ ਗੋਇਆ ਲੱਗਿਆ ਤਾਂ ਵਿਚਾਰੇ ਮੈਂ ਨਹੀਂ ਵੇਖੀ ਤਾਂ ਮੇਰੇ ਏਡੇ ਸੋਹਣੇ ਪੈਰ ਤੇ ਗੋਇਆ ਲੱਗਿਆ ਪੈਰਾਂ ਤੇ ਵੇਖੋ ਆ ਹੁਣ ਧੋਤੇ ਮੈਂ ਹੁਣ ਮੈਂ ਧੋ ਦਿੱਤੇ ਆ ਤੇ ਹੁਣ ਵੇਖੋ ਕਿਵੇਂ ਨਾਲ ਹੀ ਨਖਰੇ ਹੈ ਆਹੋ ਮੈਂ ਤਾਂ ਗੋਹਾ ਸੁੱਟ ਕੇ ਆਈ ਸੀ ਗੋਏ ਦੇ ਭਰੇ ਕੀ ਪਤਾ ਬਾਹਰ ਲੈਦੇ ਲੱਗੀ ਤੇ ਕਿੱਟਾਂ ਤੇ ਵੇਖ ਕੀ ਸ਼ਰਮ ਤਾਂ ਨਹੀਂ ਆਉਂਦੀ ਲੈਦੇ ਨਾਲ ਲਿਬੜੇ ਮੇਰੀ ਮੈਂ ਕੋਲ ਕੋਤੀਆਂ ਚਾਰਨ ਗਈ ਸੀ ਨਾ ਮੇਰੇ ਨਾਲ ਲਿਬੜੇ ਓਏ ਹੋਏ ਐਡੇ ਸੋਹਣੇ ਮੇਰੇ ਪੈਰ ਨੇ ਚਿੱਟੇ ਪੈਰ ਹੁਣ ਜੀ ਸੁੱਜੇ ਪਏ ਆ ਜਿਹੜੇ ਮੋਟੇ ਆਕਾ ਪਤਾ ਨਹੀਂ ਕਿਉਂ ਇੰਨੀ ਸੋਵੇਲੇ ਨੂੰ ਹੋ ਜਾਂਦੀ ਹੈ ਮੋਟਰਸਾਈਕਲ ਧੋਣ ਦੇ ਮੈਂ ਤੁਹਾਨੂੰ ਹੁਣ ਦੱਸਦਾ ਸਟੈਪ ਪਹਿਲਾ ਸਟੈਪ ਤੁਸੀਂ ਆਪਣੇ ਆਪ ਨੂੰ ਤਿਲਕਣ ਤੋਂ ਬਚਾਉਣਾ ਦੂਜਾ ਸਟੈਪ ਤੁਸੀਂ ਕਿਸੇ ਬਰਤਨ ਦੇ ਵਿੱਚ ਸਰਫਰ ਲਾਉਣਾ ਠੀਕ ਹੈ ਸਰਫਰ ਲਾ ਕੇ ਤੇ ਬਾਬਾ ਜੀ ਇੰਜ ਸ਼ੁਰੂ ਹੋ ਜਾ ਸ਼ੈਂਪੂ ਤੇ ਸਰਫ ਨਹੀਂ ਸ਼ੈਂਪੂ ਤੇ ਸਰਫ ਦੋਵੇਂ ਚੀਜ਼ਾਂ ਮੈਂ ਧੋਂਦੀ ਹੁੰਦੀ ਸੀ ਗੱਡੀ ਤੁਸੀਂ ਨਵੀਂ ਤਰਕੀਬ ਦੇ ਸ਼ੈਂਪੂ ਤੇ ਸਰਫ ਮੈਂ ਗੱਡੀ ਧੋਂਦੀ ਨਹੀਂ ਸੀ ਤਰ ਨਿੱਕਾ ਜਿਹਾ ਹੁੰਦਾ ਜਦੋਂ ਉਹ ਸ਼ੈਂਪੂ ਚੰਪੂ ਆ ਮੈਂ ਬਸ ਮੈਂ ਹਾਈ ਸਾਹਿਬ ਨੇ ਕਹਿਣਾ ਸ਼ੈਂਪੂ ਤੇ ਸਰਫ ਲਾ ਕੇ ਫਿਰ ਗੱਡੀ ਧੋਣੀ ਆ ਮੈਂ ਕਿਹਾ ਚਲੋ ਮੈਂ ਇਦਾਂ ਹੀ ਧੋ ਦਿੰਨੀ ਆ ਆ ਵੇਖਿਆ ਹੀ ਮੈਂ ਤਾਂ ਹੁਣ ਫਿਰ ਟਾਇਰਾਂ ਤੇ ਬੁਰਸ਼ ਮਾਰ ਕੇ ਉਹਨਾਂ ਨੂੰ ਕਾਲੇ ਕੱਢਣਾ ਮੈਂ ਫਿਰ ਤੁਹਾਨੂੰ ਮੈਂ ਨਹੀਂ ਪਾਲਿਸ਼ ਕਰਨੀ 5 ਮਿੰਟਾਂ ਦੇ ਵਿੱਚ ਮੈਂ ਤੁਹਾਨੂੰ ਮੋਟਰਸਾਈਕਲਾਂ ਜਿਹੜੀਆਂ ਨਾ ਦੋਵੇਂ ਗੱਡੀ ਦੇ ਵਿੱਚ ਲਾ ਕੇ ਉਹ ਸ਼ਾਈਨਰ ਜਿਹੜਾ ਉਹ ਲਾ ਕੇ ਮੈਂ ਸਾਫ਼ ਕਰਨਾ
ਮੈਂ ਤੁਹਾਨੂੰ 5 ਤੋਂ 7 ਮਿੰਟ ਮੈਨੂੰ ਦੇ ਦਿਓ, ਤੁਹਾਨੂੰ ਮੈਂ ਮੋਟਰਸਾਈਕਲ ਪਹਿਲਾਂ ਘੰਟਾ ਗੱਡੀ ਤੇ ਲਾਉਣਾ ਸਾਫ਼ ਕਰਨ ਤੇ, ਫਿਰ ਉਹਨੂੰ ਧੋਣ ਤੇ ਲੱਗਣਾ, ਫਿਰ ਮੈਂ ਆਪ ਨਹਾਉਣਾ ਧੋਣਾ, 4.5 ਘੰਟੇ ਤਿਆਰੀ ਚ ਹੋਣੇ ਤੇ ਫੇਰ ਅਸੀਂ ਵਾਂਢੇ ਜਾਣਾ। ਇਹ ਚੰਗੀ ਗੱਲ ਹੈ ਨਾ, ਇੰਝ ਹੀ ਜਾਣਾ ਚਾਹੀਦਾ। ਆ ਦੇਖੋ ਇਹ ਹੁਣ ਆਪਣਾ ਇੱਕ ਚੱਕਾ ਅਗਲਾ ਜਿਹੜਾ ਮੈਂ ਬਿਲਕੁਲ ਹੈ ਜਿੱਦਾਂ ਤੂੰ ਕਰਨ ਡਿਆ ਏਦਾਂ ਕਿਤੇ ਸਕੂਟਰ ਨਾ ਡੇਗਦੀ। ਯੈਸ ਕਮਾਂਡੋ ਹੋ ਗਿਆ ਚੱਕਾ ਆਪਣਾ, ਠੀਕ ਹੈ। ਇਹ ਕੇਬਲਾਂ ਵੀ ਯੈਸ ਕਮਾਂਡੋ, ਬੰਬੂ ਕਾਟ। ਸਾਡੀ ਇੱਕ ਅੰਮਾ ਹੁੰਦੀ ਸੀ ਤੇ ਉਹ ਸਾਈਕਲ ਨੂੰ ਕਹਿੰਦੀ ਹੁੰਦੀ ਸੀ ਭੰਬੀਰੀ। ਭੰਬੀਰੀ ਉਹ ਯਾਰਾਂ ਚੱਕ ਜਾਂਦੀ ਧੀ ਵਿਆਹੀ ਸੀ ਤੇ ਦੋਤਰੀ ਨੂੰ ਨਾਲ ਲੈ ਕੇ ਜਾਣ ਡਈ ਸੀ, ਤੁਰੀ ਜਾਣ ਡਈ ਸੀ ਪੈਦਲ, ਮਰੱਬੇ ਕਦਾ ਪੰਧ ਸੀ। ਤੈਨੂੰ ਪਤਾ ਹੀ ਆ ਯਾਰਾਂ ਨਾਲ ਹੀ ਤਾਂ ਹੈਗਾ ਤੇਰੇ ਨਾਨਕਿਆਂ ਦੇ। ਤੇ ਰਾਜ ਭਾਈ ਸਾਈਕਲ, ਉਹਨੂੰ ਕਹਿੰਦੀ ਵੇ ਭਾਈ ਭੰਬੀਰੀ ਆ ਰਿਹਾ, ਆ ਕੁੜੀ ਨੂੰ ਉੱਧਰ ਤਾਂ ਭਾਈ ਨਹੀਂ ਜਾ, ਉਹ ਭਾਈ ਹੈਰਾਨ ਹੋ ਗਿਆ ਕਿਹੜੀ ਭੰਬੀਰੀ। ਮਾਈ ਚੰਗੀ ਫਿਰ ਤੇ ਸਾਡੇ ਘਰ ਆਈ ਖੇਤੀ ਸ਼ਹੀਦਾਂ, ਅੱਜ ਮੈਂ ਗਈ ਯਾਰਾਂ ਚ ਤੇ ਮੈਂ ਤਾਂ ਥੱਕ ਗਈ ਤੇ ਕੁੜੀ ਵੀ ਥੱਕ ਗਈ ਤੇ ਫਿਰ ਭੰਬੀਰੀ ਵਾਲਾ ਭਾਈ ਸੀ ਤੇ ਉਹਨੇ ਮੈਂ ਕਿਹਾ ਕੁੜੀ ਨੂੰ ਉੱਤੇ ਬਾਹ ਲਾ, ਤੇ ਉਹਨੇ ਫਿਰ ਬਾਹ ਲਿਆ ਤੇ ਚੱਕੀਆਂ ਕੋਲ ਤਾਰਤਾ। ਬਾਬਾ ਜੀ ਥੱਲੇ ਕਰਨ ਵਾਲਾ ਕੰਮ ਬਾਬਾ ਹੀ ਔਖਾ। ਉਧਰ ਸਾਨੂੰ ਪਤਾ ਲੱਗਿਆ ਵੀ ਵਾਕਈ ਸਾਈਕਲ ਨੂੰ ਭੰਬੀਰੀ ਕਹਿੰਦੇ ਸੀ। ਥੱਲੇ ਕਰਨ ਵਾਲਾ ਤੇ ਕੰਮ ਜੱਟਾ ਔਖਾ ਹੀ ਬਾਬਾ। ਤੇ ਤੇਰਾ ਪੈਰ ਭਾਰਾ ਥੱਲੇ ਕਰਨਾ ਔਖਾ। ਵਾਕਈ ਪੈਰ ਭਰਾ ਕੀ ਹੁੰਦਾ? ਬਾਲ ਜੰਮਣ ਵਾਲਾ। ਸ਼ਾਬਾਸ਼ ਜੀ ਤੁਹਾਡੇ। ਇੱਕ ਤੇ ਲੋਕੀ ਬਾਹਰ ਮਜ਼ਾਕ ਕਰਦੇ, ਮੇਰੀ ਬੇਬੇ ਮੈਨੂੰ ਮਜ਼ਾਕ ਕਰਨ ਨਹੀਂ ਹਟਦੀ ਹੈ। ਆਦੇ ਪੁੱਤ ਨੂੰ ਮਜ਼ਾਕ ਨਹੀਂ ਕਰੇ ਦਵਾ ਕਿਨੂੰ। ਆਏ ਪਰ ਇੱਕ ਗੱਲ ਹੈਗੀ ਆ, ਕੀ ਇਹ ਸ਼ਾਦੀ ਕਰਕੇ ਨਾ ਇੱਕ ਨਿਆਣਾ ਬੰਦੇ ਨੂੰ ਜੰਮਣਾ ਪੈਣਾ, ਇੱਕ ਬੁੜੀ ਨੂੰ ਜੰਮਣਾ ਪੈਣਾ। ਸਾਲ 'ਚ ਨਾ 2 ਸਾਲਾਂ ਦੇ ਵਿੱਚ ਇੱਕ ਵਾਰੀ ਬੁੱਢੀ ਦੀ ਤੇ ਇੱਕ ਵਾਰੀ ਬੰਦੇ ਦੀ। ਬੰਦਿਆਂ ਨੂੰ ਪਤਾ ਲੱਗ ਜਾਂਦਾ ਕਿਵੇਂ ਵਕਤ ਕਰੀਦਾ, ਪਰ ਹੁਣ ਬੰਦੇ ਨਾ ਵਿਗੜੇ ਫਿਰਦੇ ਆ। ਵਿਗੜੇ ਕੀ ਫਿਰਨਾ, ਬੰਦੇ ਵਿਚਾਰਿਆਂ ਦੀ ਉਹੀ ਮੱਤ ਮਾਰੀ ਵੀ ਮਹਿੰਗਾਈ ਨਹੀਂ। ਬੰਦੇ ਵਿਚਾਰਿਆਂ ਨੇ ਤੇ ਮਹਿੰਗਾਈ ਨੇ ਪੇੜ ਕੀਤਾ ਪਿਆ ਸਾਰਾ ਦਾ ਸਾਰਾ। ਸਹੀ ਬਾਤ ਆ, ਉਹਨਾਂ ਨੂੰ ਤਾਂ ਜਿਗਰਾ ਬੰਦਿਆਂ ਦਾ, ਇੰਨੀ ਗਰਮੀ ਸਾਰੀ ਦਿਹਾੜੀ ਮਿਹਨਤ ਕਰਨੀ, ਮੁਸ਼ੱਕਤ ਕਰਨੀ, ਕਮਾਉਣਾ ਫਿਰ ਲਿਆਉਣਾ ਘਰ, ਤੇ ਫਿਰ ਵੀ ਬੁੜੀਆਂ ਜਿਹੜੀਆਂ ਨੱਕ ਚੜਾ ਕੇ ਵੇਖਦੀਆਂ। ਬਈ ਮੈਂ ਐਡੀ ਕੋਈ ਨਹੀਂ ਹੋਈ ਮੂਵੀ ਮੇਕਰ ਜਿਹੜਾ ਤੂੰ ਮੈਨੂੰ ਕਹਿੰਦਾ ਵੀ ਕੈਮਰੇ ਦੇ ਸਪੈਸ਼ਲ ਕੈਮਰਾ ਵਾਲੀ ਬਣੇ ਕੈਮਰਾਮੈਨ, ਤੇ ਮੈਂ ਸਾਦਾ ਜਿਹਾ ਬੰਦਾ ਵਾਂ। ਇੱਕ ਤੇ ਕੋਈ ਸ਼ਹਿਰ ਵਿੱਚੋਂ ਨਜ਼ਰ ਆਉਂਦੀ ਹੋਵੇ, ਥੱਲੇ ਬੈਠਾ ਮੇਰਾ ਬ੍ਰਦਰ ਪਿੱਛੇ ਨਹੀਂ ਹੋਇਆ ਮੈਂ ਉਹ ਤੇਰੇ ਮੂੰਹ ਤੇ ਕੈਮਰਾ ਲਾਉਂਦੀ, ਮੈਂ ਤੇਰੇ ਤਾਂ ਨਹੀਂ ਲਾਇਆ। ਇੱਧਰ ਨਾ ਹੋਵੇ, ਇੱਧਰ ਨਾ ਹੋਵੇ, ਲੋਰਾ ਗਿਆ। ਮੈਂ ਤੇਰੇ ਚੱਕਿਆਂ ਤੇ ਨਹੀਂ ਲਾਇਆ। ਸਹੀ ਗੱਲ ਹੈ। ਆਏ ਕੰਮ ਹੋ ਰਹੀ। ਚਲੋ ਜੀ ਆਖਰੀ ਸਟੈਪ। ਹੌਲੀ ਕਰ ਵੇ, ਹੋਲੀ ਕਰਨ ਡਿਆ ਤੂੰ ਤਾਂ ਸਾਰੇ ਮਹੱਲਾ ਵੀ ਭੇਜ ਲਿਆ ਹੈ। ਤੇ ਰਹਿ ਗਿਆ ਹੱਥ। ਇੰਜਨ ਕੋ ਮਾਰਾ ਉੱਤੇ ਅਸਰ ਆਰਾਮ ਨਾਲ ਪਾ ਪਾਣੀ। ਆਖਰੀ ਸਟੈਪ ਬਾਬਾ ਜੀ ਆਲੂ ਇਹ ਜਿਹੜਾ ਹੁੰਦਾ ਹੈ, ਪਾਣੀ ਮਾਰਨਾ ਸਰਫ ਮਾਰਨ ਤੋਂ ਬਾਅਦ ਮੋਟਰ ਹੋ ਗਈ ਚੱਪੇ ਬਣ ਗਿਆ ਬੈਂਕ ਲਾਉਣਾ ਇਹਦੇ ਤੇ ਮਾਰੋ ਪਾਣੀ ਨਾਲ। ਉਹ ਰੰਗ ਲਾਉਣ ਉੱਥੇ ਲੈ ਕੇ ਫਿਰਦੇ ਹੁੰਦੇ ਬਾਜ਼ਾਰ 'ਚ ਪਾਊਡਰ ਜਿਹਾ। ਕੀ ਬਾਤ ਗੱਲ ਹੋਈ ਨਾ, ਇਹਨੂੰ ਕਹਿੰਦੇ ਆ enjoyment। ਹੈ enjoyment ਇਹਨੂੰ ਕਹਿੰਦੇ ਆ। ਬਾਬਾ ਜੀ ਗਰਮੀ ਬੜੀ ਮਾ ਤੋਂ ਅੱਜ ਦੀ ਮੈਂ ਜੋ ਨਾ ਬਾਹਰ ਓਏ ਹੋਏ ਹੋਏ ਐਂਜਾ ਦੇ ਨੇ ਐਕਟੀਵਿਟੀ ਤੋਂ ਨਹੀਂ ਵੇਖਣੀ ਕਿਵੇਂ ਗਿੱਲਾ ਹੋ ਕੇ ਧੱਦ ਜਿਹਾ ਬਣ ਗਿਆ ਹੈ। ਗਿੱਲਾ ਹੋ ਕੇ ਧੱਦ ਜੀ ਬਣ ਗਿਆ ਹੈ। ਨਹੀਂ ਤਾਂ ਨਹੀਂ ਪਤਾ ਕੁਛ ਨਜ਼ਰ ਆ ਰਿਹਾ ਤੇ ਤੁਸੀਂ ਨਹੀਂ ਵੇਖਣਾ, ਠੀਕ ਹੈ। ਵੇਖਣਾ ਦੀ ਅੱਖਾਂ ਤੇ ਆਣ ਕੇ ਲਾ ਲਾਂਗੇ ਕਾਲੇ ਜੀ। ਹਾਂ ਕਿੰਨਾ ਚਿੱਟਾ ਪਾਣੀ। ਮੁੰਡੇ ਨੇ ਤਾਂ ਮੇਰੇ ਵੀ ਕੱਪੜੇ ਗਿੱਲੇ ਕਰਤੇ ਪਾਪਾ। ਅਸਤਾਫਰਲਾ ਕਿੱਥੋਂ ਕਿੱਲੇ ਤੁਹਾਡੇ ਕੋਲ? ਆ ਸਾਰੀ ਸਲਵਾਰ ਤੇ ਹੁਣ ਆ ਛੋਲੀ ਰੰਗ ਤਰ੍ਹਾਂ ਹਜਲ ਹਜਲ ਕਰਨ ਡਿਆ ਵਾ ਵੀ ਤੂੰ ਹੌਲੀ ਹੱਥ ਮਾਰ ਲਾ। ਕਿਹੜੀ ਰੰਗ ਦਾ? ਇਹਦਾ ਅੱਧਾ ਕੰਮ ਕਰਦੀ ਅੱਧਾ ਛੱਡ ਦਿੰਦੀ। ਅਸਤਾਫਰਲਾ ਪੂਰਾ ਕੰਮ ਕੀਤਾ ਹੈ। ਪਹਿਲਾਂ ਤਾਂ ਮਾਈਆਂ ਪਤਾ ਆਪਾਂ ਕੰਮ ਛੱਡੀ ਛੱਡੀ ਕਰ ਦੇਣਾ ਨਾ, ਕਹਿਣਾ ਕਾਲੀ ਰੰਗ ਤਰ੍ਹਾਂ ਆਤਮ ਜੱਦਾ ਕਰਕੇ ਛੱਡਦਾ ਵਾ।
ਸਾਲਾ ਦਾ ਧੋ ਲਿਆ ਮੋਟਰਸਾਈਕਲ ਧੋ ਲੇਕਿਨ ਉਹਨਾਂ ਤੋਂ ਬਾਅਦ ਮੱਤ ਵੱਜ ਗਈ ਹੈ ਤੇ ਹੁਣ ਨਹਾ ਧੋ ਕੇ ਸ਼ਾਵਰ ਲਿਆ ਹੁਣ ਕੁਝ ਖਾਣੇ ਪੀਣੇ ਆ ਕਿਉਂਕਿ 1 ਵੱਜ ਗਿਆ ਮੈਂ ਮੈਡੀਸਨ ਵੀ ਖਾਣੀ ਹੈ ਤੇ ਮੈਂ ਅਜੇ ਤੱਕ ਸੁੱਤਾ ਨਹੀਂ ਸਿਰਫ 2 ਘੰਟੇ ਸੁੱਤਾ ਹੁਣ ਮੈਨੂੰ ਨੀਂਦ ਵੀ ਆ ਰਹੀ ਹੈ ਤੇ ਜਲਦੀ ਕੁਝ ਸ਼ਾਇਦ ਖਾਈਏ ਪੀਏ ਫਿਰ ਮੈਡੀਸਨ ਖਾ ਕੇ ਪਹਿਲੇ ਥੋੜੀ ਜੀ ਨੈਪ ਲਈਏ ਓਕੇ। ਹਾਂਜੀ ਮਾਂ ਜੀ ਪਿਆਜ਼ ਕੱਟੀ ਜਾ ਰਹੇ ਜੀ ਅੱਧੀ ਰਾਤ ਵੇਲੇ ਅੱਜ। ਅੱਧੀ ਰਾਤ ਕਿੱਥੋਂ ਹੋ ਗਈ ਅਜੇ ਤਾਂ ਸ਼ਾਮ ਹੋਈ ਆ। ਹਾਂ ਤੇ ਸ਼ਾਮ ਹੋ ਗਈ ਅੱਜ ਕੀ ਪਕਾਇਆ ਪਕਾਇਆ? ਮੈਂ ਬਣਾਇਆ ਦਾਲ ਚਾਵਲ ਮੈਂ ਕਿਹਾ ਫੇਰ ਇਹ ਪਿੱਟਣਾ ਕਹਿਣਾ ਗੰਡੇ ਨਹੀਂ ਕੱਟ ਕੇ ਦਿੱਤੇ ਤੇ ਆਏ ਹਾਏ ਹਾਏ ਫਿਰ ਤੇ ਤੁਸੀਂ ਨੇਕੀ ਦਾ ਕੰਮ ਕਰ ਰਹੇ ਜਿਹੜੇ ਦਾਲ ਚਾਵਲ ਦੇ ਨਾਲ ਬਾਬਾ ਜੀ ਦਾਲ ਚਾਵਲ ਹੋਣ ਤੇ ਨਾਲ ਗੰਡੇ ਨਾਲ ਸਵਾਦ ਹੁੰਦਾ ਭਲਾ। ਆ ਕੇ ਮੈਂ ਚੰਗੀਆਂ ਤਗੜੀਆਂ ਪੋਸੀਆਂ ਮਾਰੀ। ਮੈਂ ਕਹਿੰਦਾ ਫੂਸੀਆਂ ਹੁਣ ਪਾਦਾ ਜੋ ਮਰਜ਼ੀ ਹੋਵੇ ਲੇਕਿਨ ਇਹ ਕਿ ਦਾਲ ਚਾਵਲ ਦੇ ਨਾਲ ਫੇਰ ਮੈਂ ਤੈਨੂੰ ਆਪਦੀ ਅਗਲੇ ਬੰਦੇ ਤੇ ਨਹੀਂ ਭੈਣ ਦੇਣਾ ਵੀ ਸਿੱਧੀਆਂ ਹਵਾ ਨਾ ਮੇਰੇ ਤੇ ਹੀ ਆਉਣ। ਮੈਂ ਫਿਰ ਉਹ ਪਰਲੇ ਮੈਂ ਬਹਿ ਕੇ ਨਾ ਤੋਪ ਤੇ ਪਾਸਾ ਮੋੜ ਕੇ ਮੇਰੇ ਆਲ ਨੂੰ ਢੂੰਗੀ ਨਹੀਂ ਕੱਢ ਕੇ ਅਸਤਗਫਿਰullah ਐਵੇਂ ਦੇ ਗਲੀਜ਼ ਕੰਮ ਮੈਂ ਨਹੀਂ ਕਰਦਾ ਤੇ ਨਾ ਮੈਨੂੰ ਪਸੰਦ ਆ। ਤੋਬਾ ਮਾਈ ਤੁਸੀਂ ਕਿੱਡੀਆਂ ਗੰਦੀਆਂ ਗੱਲਾਂ ਕਰਦੇ ਅਸਤਗਫਿਰullah। ਅੱਜ ਕੱਲ੍ਹ ਦੇ ਨਿਆਣੇ ਇਹ ਵੀ ਕਰਦੇ ਨੇ ਜੰਮੂ ਖਾ ਲੈ ਪਾਈਆ ਸਾਰੇ ਤੇ ਖਾ ਕੇ ਗਿਆ ਸੌਂ ਤੇ ਫਿਰ ਪਾਸਾ ਮੇਰੇ ਆਲ ਨੂੰ ਮੋੜ ਕੇ ਤੇ ਠਾਂ ਮੈਂ ਸੁੱਤੀ ਵੀ ਡਰ ਗਈ ਮੈਂ ਕਿਹਾ ਕੀ ਹੋਇਆ ਤੇ ਵੇਖਿਆ ਸਲਮਾਨ ਨੇ ਬੰਬ ਛੱਡਿਆ। ਤੋਬਾ ਯਾਰ ਇੱਕ ਤੇ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ ਹਟਦੇ ਦੁਨੀਆ ਦੇ ਤੇ ਹਰ ਪਾਸੇ ਜੋ ਵੀ ਇਲਜ਼ਾਮ ਲੱਗਦਾ ਮੇਰੇ ਤੇ ਲੱਗਦਾ ਪਤਾ ਨਹੀਂ ਮੈਂ ਤੇ ਕੀ ਗਵਾਇਆ ਆ ਅੱਲਾ ਮਾਫੀ ਦੇਵੇ ਠੀਕ ਹੈ। ਚਲੋ ਜੇ ਦਾਲ ਚਾਵਲ ਬਣਾਏ ਨੇ ਤੇ ਦਾਲ ਚਾਵਲ ਪਾਓ ਪੋ ਛੇਤੀ ਕਰੋ ਫਿਰ ਆ ਗੰਡੇ ਨੂੰ ਨਮਕ ਲਾ ਕੇ ਧੋਵੋ ਇਹਨੂੰ ਨਮਕ ਲਾ ਕੇ ਧੋਵੋ ਤੁਸੀਂ ਜਲਦੀ ਤੇ ਮੈਂ ਬਾਬਾ ਜੀ ਮਾੜੀ ਜਲਦੀ ਕਰ ਲਾਂ ਐਕਸਰਸਾਈਜ਼ ਢੂੰਗੇ ਵਾਲੀ ਜਿਹੜੀ ਐਕਸਰਸਾਈਜ਼ ਨਾਲ ਮੇਰੇ ਢੂੰਗੇ ਨੂੰ ਆ ਰਿਹਾ ਰਮਾਨ ਤੇ ਮੈਂ ਉਹਦੇ ਥੋੜੀ ਜਿਹੀ ਕਰਾਂ ਐਕਸਰਸਾਈਜ਼ ਹੁੰਦੇ ਬੇਬੇ ਬਾਬਾ ਜੀ ਗੰਡੇ ਨੂੰ ਲੂਣ ਲਾਣ ਸ਼ਾਲ ਲਾ ਲੈਂਦੀ ਤੇ ਉਹਦੇ ਫਿਰ ਆਪਾਂ ਕਰਦੇ ਚਾਵਲਾਂ ਦਾ ਕਬਾੜਾ ਐਕਸਰਸਾਈਜ਼ ਵਗੈਰਾ ਤੇ ਆਪਾਂ ਲਈਏ ਕਾਰ ਮਾਸ਼ਾਅੱਲਾ ਆਪਣੇ ਹਾਂਜੀ ਡਰਾਮੇ ਨਹੀਂ ਮੁੱਕਦੇ ਆਪਣੇ ਆਸਤੇ ਪਾ ਕੇ ਲਿਆ। ਸ਼ਾਬਾਸ਼ ਮੈਂ ਕਿਹਾ ਵੀ ਦਾਲ ਦਾ ਪਿਆਲਾ ਭਰ ਕੇ ਰੱਖਿਆ ਹੈ ਚਾਵਲ ਰਲਾਏ ਪਏ ਉੱਤੇ ਪਿਆਜ਼ ਵੀ ਪਾਇਆ ਪਿਆ ਬਾਕੀ ਸਾਰੀਆਂ ਚੀਜ਼ਾਂ ਕਿਤੇ ਮੇਰੇ ਲਈ ਤੇ ਚਾਵਲ ਤੇਰੇ ਵਾਸਤੇ ਮੈਂ ਨਹੀਂ ਲਿਆਉਂਦੇ ਪਾ ਕੇ ਉਹ ਤੂੰ ਆਪ ਪਾ ਕੇ ਲਿਆਉਣੇ ਜਿੰਨੇ ਖਾਣੇ ਉਹਨੇ ਪਾ ਸਿੱਧੀ ਬੇਇੱਜ਼ਤੀ ਹੈ ਭਾਈ ਠੀਕ ਹੈ। ਸਾਰੀਆਂ ਚੀਜ਼ਾਂ ਲੈ ਆਂਦੀਆਂ ਮੇਰੇ ਲਈ ਸਾਰੀਆਂ ਚੀਜ਼ਾਂ ਨਹੀਂ ਲਿਆਂਦੀਆਂ ਉਹ ਪਿਆਜ਼ ਦਾਲ ਸਾਰਾ ਕੁਝ ਤੁਸੀਂ ਆਪਦੇ ਲਿਆਂਦਾ ਕਿਉਂਕਿ ਤੁਸੀਂ ਆਪਦੀ ਪਲੇਟ 'ਚ ਪਾਣਾ ਸੀ ਸਿੱਧੀ ਗੱਲ ਐ ਵੇ। ਹਾਂ ਅੱਜ ਕੱਲ ਭਲੇ ਦਾ ਜ਼ਮਾਨਾ ਹੈ ਹੀ ਕੋਈ ਨਹੀਂ ਭਲੇ ਦਾ ਸ਼ਰੀਫਾਂ ਨੂੰ ਤੇ ਕੋਈ ਜੀਣ ਹੀ ਨਹੀਂ ਦਿੰਦਾ ਜਿਵੇਂ ਮਾਈ ਸ਼ਰੀਫਾਂ ਨੂੰ ਨਹੀਂ ਸੀ ਨਾ ਜੀਣ ਦਿੰਦੇ ਉਵੇਂ ਅੱਜ ਕੱਲ ਦੇ ਨਿਆਣੇ ਸੌਕਣਾ ਤਰ੍ਹਾਂ ਲੜਦੇ ਆ। ਸ਼ਰੀਫ ਬੰਦਿਆਂ ਦਾ ਜਿਹੜਾ ਨਾ ਜ਼ਿੰਦਗੀ ਦੇ ਵਿੱਚ ਕੋਈ ਮਕਸਦ ਹੈ ਹੀ ਨਹੀਂ ਬਸ ਸ਼ਰੀਫ ਬੰਦਾ ਲੋ ਇੱਕ ਤੇ ਚਾਵਲ ਵੀ ਥੱਲੇ ਡੇਗ ਕੇ ਚਲੋ ਕੋਈ ਨਹੀਂ ਸਲੇਬ ਸਾਫ ਹੀ ਹੁੰਦੀ ਹੈ ਇਹ ਐਲ ਇਹ ਵੀ ਚੁੱਕੋ ਕੀ ਖਲਾਰਾ ਪਾਈ ਜਾਂਦਾ ਏ ਉਹ ਸਲੇਬ ਦੇ ਚਾਵਲ ਡੇਗ ਗਏ ਨਾ ਕੁਛ ਨਹੀਂ ਸਲੇਬ ਕੋਈ ਕੰਮ ਖਰਾਬ ਦੇ ਚਮਚ ਵੀ ਲਿਆ ਸਲੇਬ ਸਾਫੀ ਸਲੇਬ ਕਿਹੜਾ ਗੰਦੀ ਹੁੰਦੀ ਮੈਂ ਖਾ ਲੂੰਗਾ ਫਿਰ ਵੀ ਇਹ ਵੀ ਫੜੋ ਅੱਜ ਕੱਲ ਕਿੰਨੀਆਂ ਚੀਜ਼ਾਂ ਨਿਕਲ ਲੋ ਜੀ ਇਹ ਬਣ ਗਿਆ ਆਪਣਾ ਸੈਟਅਪ ਤੇ ਹੁਣ ਬਾਬਾ ਜੀ ਪਹਿਲੇ ਖਾ ਲਈਏ ਪੱਖਾ ਲਾ ਲਈਏ ਪੱਕਾ ਬੰਦ ਕਰਨਾ ਪਤਾ ਕੀ ਇਹ ਗੱਲ ਦੱਸਾਂ ਜੀ ਦੱਸੋ ਮੇਰੇ ਇੱਕ ਗੱਲ ਤਾਂ ਦੱਸਿਆ ਜੀ ਮੇਰੇ ਸਾਰੇ ਭੈਣਾਂ ਭਰਾ ਮੇਰਾ ਬੰਦਾ ਸੀ ਨਾ ਉਹ ਵੀ ਮੇਰੇ ਨਾਲ ਇਦਾਂ ਹੀ ਕਰਦਾ ਰਹਿੰਦਾ ਸਲਾੜੀਆਂ ਮਲਾੜੀਆਂ ਐਵੇਂ 27 ਰੱਖਦਾ ਸੀ ਜੇ ਆ ਮੁੰਡਾ ਹੈ ਨਾ ਇਹ ਵੀ ਸਾਰੀ ਦਿਹਾੜੀ ਇਸੇ ਤਰ੍ਹਾਂ ਹੀ ਲੱਗਾ ਰਹਿੰਦਾ ਵਾ ਪਤਾ ਨਹੀਂ ਹੋਰ ਵੀ ਔਲਾਦਾ ਮੇਰੇ ਖਿਆਲ ਹੋਣਗੀਆਂ ਕਰਦੀਆਂ ਤੇ ਬੰਦੇ ਵੀ ਇਹ ਬੁੜੀਆਂ ਖਰੇ ਆਪ ਹੀ ਲਾਡੇ ਕਰ ਲੈਂਦੀਆਂ ਅਸਤਗਫੁਰullah ਤਾਂ ਇਦਾਂ ਹੀ ਪੈਂਦਾ ਸਾਰੇ ਕੰਮ ਮੈਂ ਕਰਾਂ ਹੈ ਤੇ ਅੱਗੋਂ ਫਿਰ ਜੁਰਮ ਵੀ ਮੈਂ ਸਮਾਂ ਵੇਖੋ ਕਰ ਲੋ ਗੱਲ ਕਰ ਲੋ ਕਿਉਂ ਨੂੰ ਭਾਂਡਾ ਬਈ ਬਸ ਹਾਂਜੀ ਜੀ ਵਾਕ ਸ਼ਾਕ ਕਰਕੇ ਆ ਗਿਆ ਤੁਹਾਡਾ ਭਰਾ ਕਿਉਂਕਿ ਹੁਣ ਵਾਕ ਵੀ ਰੈਗੂਲਰ ਸ਼ੁਰੂ ਕੀਤੀ ਹੋਈ ਆ ਤੇ ਹੁਣ ਦੁਬਾਰਾ ਮੈਂ ਕਿ ਬਾਹਰ ਗਰਮੀ ਇੰਨੀ ਕਿ ਜ਼ਿਆਦਾ ਜਿੰਤਹਾ ਹੋਈ ਪਈ ਹੈ ਕਿ ਹੁਣ ਸ਼ਾਵਰ ਲਿਆ ਤੇ ਜਾ ਕੇ ਪੂਰਾ ਸਕੂਨ ਆਇਆ ਚਾਹ ਸ਼ਾਇ ਬਣਾ ਲਈ ਬੇਬੇ ਨੂੰ ਭੋਰਾ ਖਵਾ ਕੇ ਤੇ ਬੇਬੇ ਨੂੰ ਦੁਬਾਰਾ ਭੁੱਖ ਲੱਗ ਗਈ ਬੇਬੇ ਨੇ ਬਾਬਾ ਜੀ ਚੌਲਾਂ ਦੀ ਦੂਸਰੀ ਰੂਟੀਨ ਲਾ ਛੱਡੀ ਠੀਕ ਹੈ ਬੇਬੇ ਕਹਿੰਦੀ ਪੁਰਾਣੇ ਚੌਲ ਮੈਨੂੰ ਹੋ ਗਏ ਨੇ ਹਜ਼ਮ ਪੁੱਤਰ ਤੇ ਲੈ ਜੀ ਐਵੇਂ ਖਲਾਰਾ ਪਾਇਆ ਪਿਆ ਸਾਰੇ ਪਾਸੇ ਤੇ ਗੰਦ ਪਾਇਆ ਖਲੋਤਾ ਇੱਕ ਤੇ ਸਾਡੀ ਮਾਈ ਨੇ ਨਾ ਹਾਂ ਕੋਈ ਗੋਲੀ ਛੋਣੀ ਖਾਣੀ ਇਹ ਕਿਆ ਘੂਰੀਆਂ ਪਾਪਾ ਹੁਣ ਵੇਖਣ ਦੇ ਮੈਂ ਕੀ ਕਿਹਾ ਵੀ ਗੰਦ ਪਾਇਆ ਖਲਾਰਾ ਪਾਇਆ ਪਿਆ ਹਰ ਪਾਸੇ ਖਲਾਰ ਕੇ ਸਾਰੇ ਖਲਾਰੇ ਦੁਨੀਆ ਪਾਉਣ ਵਾਲਾ ਮੈਂ ਕੱਟੇ ਕਰ ਲਈ ਅਸਤਗਫੁਰ ਐਡੀ ਗਰਮੀ ਚੋਂ ਨਹੀਂ ਮੇਰੇ ਕੋਲ ਕੁਛ ਨਹੀਂ ਹੁੰਦਾ ਇਕੱਠਾ ਮੈਂ ਕਰਨ ਡਿਆ ਤੁਹਾਡੇ ਸਾਹਮਣੇ ਇਕੱਠਾ ਕਰਨ ਲੋ ਚਾਹ ਪਕਾ ਲਈ ਤੁਹਾਡੇ ਭਰਾ ਨੇ ਚਾਹ ਪਕਾ ਲਈ ਤੁਹਾਡੇ ਭਰਾ ਨੇ ਤੇ ਆਜੋ ਪੀਣੀ ਤੇ ਚਾਹ ਬਹੁਤੀ ਕਾੜ ਦਿੱਤੀ ਤੇ ਦੁੱਧ ਉੱਤੇ ਓਕੇ ਉੱਤੇ ਆਇਆ ਪਿਆ ਉਹ ਕਿਵੇਂ ਕਿਵੇਂ ਕਰਕੇ ਗਾਣਾ ਸੀ ਚੌਲ ਖਾਈ ਜਾਂਦੇ ਆ ਢਿੱਡ ਵਧਾਈ ਜਾਂਦੇ ਆ ਕਿਸੇ ਦਾ ਕਿਹੜਾ ਮੁੱਲ ਲੱਗਦਾ ਅਸੀਂ ਆਪਣਾ ਆਪ ਬਣਾਈ ਜਾਂਦੇ ਲੋ ਜੀ ਬੇਬੇ ਨੇ ਤੁਹਾਨੂੰ ਗਾਣਾ ਵੀ ਸੁਣਾਤਾ ਦਿਨ ਵੀ ਆਪਣਾ ਸਾਰਾ ਲੰਘ ਗਿਆ ਤੇ ਇੱਥੇ ਆਪਾਂ ਕਰਦੇ ਹਾਂ ਇਹਦਾ ਵਲੋਗ ਐਂਡ ਕਿ ਕੋਈ ਗੱਲਬਾਤ ਕਰਨੀ ਤੁਸੀਂ ਚੌਲ ਖਾਈ ਜਾਂਦੇ ਆ ਢਿੱਡ ਵਧਾਈ ਜਾਂਦੇ ਆ ਕਿਸੇ ਦਾ ਕੀ ਜਾਂਦਾ ਅਸੀਂ ਆਪਣਾ ਆਪ ਬਣਾਈ ਜਾਂਦੇ ਆ ਹਾਂ ਤੇ ਚੰਗੀ ਗੱਲ ਆ ਕਿ
ਚੌਲ ਵੀ ਵੈਸੇ ਆਪਾਂ ਕਿਹੜਾ ਜ਼ਿਆਦਾ ਖਾਦੇ, ਦੋ ਦਾਣੇ ਅਸੀਂ ਚੌਲਾਂ ਦੇ ਪਕਾਏ ਸੀ, ਇੱਕ ਦਾਣਾ ਅਸੀਂ ਖਾ ਲਿਆ, ਇੱਕ ਮਾਂ ਜੀ ਨੇ ਖਾ ਲਿਆ, ਇੱਕ ਮੈਂ ਖਾ ਲਿਆ। ਮੈਂ ਤਾਂ ਵੈਸੇ ਵੀ ਨਹੀਂ ਖਾਂਦਾ, ਠੀਕ ਹੈ, ਅੱਧਾ ਕੁ ਦਾਣਾ ਮਸਾਂ ਖਾਣਾ ਹੁੰਦਾ, ਬਾਕੀ ਬੇਬੇ ਹੀ ਆ ਮੇਰੀ ਖਾਂਦੀ ਖੁੰਦੀ ਜੋ ਵੀ ਖਾਂਦਾ ਪੈਂਦਾ। ਮੇਰਾ ਤੇ ਜਦੋਂ ਦਾ ਬਿਮਾਰ ਹੋਇਆ ਗੋਲੀਆਂ ਖਾ ਕੇ ਐਡੀ ਕੁ ਮੱਤ ਵੱਜ ਗਈ ਨਾ ਕਿ ਕੁਝ ਖਾਣ ਪੀਣ ਦਾ ਮਤਲਬ ਜਿਹੜਾ ਨਾ ਤੇ ਰੂਟੀਨ ਨਹੀਂ ਤੇ ਨਾ ਹੀ ਕੁਝ ਖਾਣ ਨੂੰ ਦਿਲ ਕਰਦਾ। ਦਵਾਈਆਂ ਦੇ ਨਾਲ ਪਤਾ ਨਹੀਂ ਮੇਦਾ ਡੈਮੇਜ ਤੇ ਪਤਾ ਨਹੀਂ ਕੀ ਡੈਮੇਜ ਹੋਇਆ ਪਿਆ ਸਾਰੇ ਦਾ ਸਾਰਾ ਮਾਫੀ ਇਨਸਾਨ। ਮੰਗਿਆ ਕਰ, ਸ਼ੁਕਰ ਦਾ ਆਮੀਨ, ਸ਼ੁਕਰ ਅਲਹਮਦੁਲਿਲਾ, ਆਮੀਨ। ਅੱਲਾਹ ਤਾਲਾ ਜੋ ਦੇ ਰਿਹਾ ਹੈ ਨਾ ਅਲਹਮਦੁਲਿਲਾ ਬਹੁਤ ਸੋਹਣਾ ਦੇ ਰਿਹਾ ਵਾ, ਤੇ ਚੰਗੇ ਦੀ ਉਮੀਦ ਰੱਖੋ। ਆਮੀਨ 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 ਸੁਮਾ ਆਮੀਨ। ਇਨਸ਼ਾਅੱਲਾ ਅੱਲਾਹ ਤਾਲਾ ਕਰਮ ਕਰੇਗਾ ਹਰ ਤੇ, ਅੱਲਾਹ ਤਾਲਾ ਕਰਮ ਕਰੇ, ਹਰ ਦੀ ਰੋਜ਼ੀ 'ਚ ਬਰਕਤ ਪਾਵੇ, ਹਰ ਨੂੰ ਅੱਲਾਹ ਤਾਲਾ ਨੇਕ ਹਦਾਇਤ ਦੇਵੇ, ਚੰਗਾ ਸੋਚਣ ਦੀ, ਚੰਗਾ ਕਰਨ ਦੀ। ਯਾਰ ਲੰਮੇ ਪੈ ਕਿਤੇ ਨਾ ਜਿਹੜਾ ਮੇਰਾ ਨਾ ਢਿੱਡ ਹੀ ਵਧਣ ਲੱਗ ਗਿਆ, ਬਹੁਤਾ ਵਧਣ ਲੱਗ ਗਿਆ ਮੈਨੂੰ ਲੱਗਦਾ। ਹੁਣ ਬੈਲਟ ਲਾਇਆ ਤੇ ਫਿਰ ਜਾ ਕੇ ਨਾ ਕੰਮ ਨੂੰ ਆਸਰਾ ਹੁੰਦਾ ਪੂਰਾ। ਬੱਚਾ ਮੇਰੀ ਸੁਣ ਗੱਲ, ਜਦੋਂ ਇਹ ਪੱਠਿਆਂ ਦੀ ਦਰਦ ਹੁੰਦੀ ਹੈ ਨਾ, ਤੇ ਪੱਠਿਆਂ ਦੀ ਦਰਦ ਦੀ ਜਿਹੜੀ ਦਵਾਈ ਹੈ ਨਾ ਉਹ ਖਾਣੀ ਸ਼ੁਰੂ ਕਰ ਦੇ ਤੇ ਪੇਟ ਆਪੇ ਵਧਣਾ ਸ਼ੁਰੂ ਹੋ ਜਾਂਦਾ। ਤੇ ਬਸ ਆਪਾਂ ਬੰਦ ਕਰ ਦੇਣੀ ਹੁਣ, 3 ਦਿਨ ਦੀ ਰਹਿ ਗਈ ਹੈ। ਬਿਹਤਰ ਇਹੀ ਹੈ ਕਿ ਜਿਹੜਾ ਤੈਨੂੰ ਮੈਂ ਕਹਿੰਦੀ ਨਾ ਸਵੇਰ ਸ਼ਹਿਦ ਲੈ ਕੇ ਤੇ 2 ਤੁਲੀਆਂ ਲਸਣ ਦੀਆਂ ਖਾਇਆ ਕਰ, ਰੋਟੀ ਨਾ ਖਾ, ਮੈਂ ਤੈਨੂੰ ਦੇ ਦੇਵਾਂ ਤੂੰ ਖਾ ਲੈਣਾ, ਨਹੀਂ ਤਾਂ ਫਿਰ ਤੇਰਾ ਤੇ ਜ਼ਾਹਰੀ ਗੱਲ ਹੈ ਜਦੋਂ ਡਿਊਟੀ ਤੁਹਾਡੀ ਹੈ ਤਾਂ ਤੁਸੀਂ ਦੇਣੀ ਬਣਾ ਕੇ। ਡਿਊਟੀ ਤੂੰ ਕੋ ਕਾਕਾ ਨਹੀਂ ਹੈਗਾ ਜਾਂ ਤੂੰ ਮਰੀਜ਼ ਹੈ ਵੀ ਤੈਨੂੰ ਮੰਜੇ ਤੇ ਪਿਆ। ਮੈਂ ਮਰੀਜ਼ ਹੀ ਆ ਇਸ ਟਾਈਮ, ਮਰੀਜ਼ ਆ, ਤੁਸੀਂ ਦੇਣੀਆਂ ਨਾ 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 ਦੇਣੀਆਂ ਤੁਸੀਂ ਆ, ਠੀਕ ਹੈ। ਤੁਸੀਂ ਛਿੱਲ ਕੇ ਮੈਨੂੰ ਦਿਆ ਕਰੋ, ਸ਼ਾਇਦ ਮਿਕਸ ਕਰਕੇ ਜਿਵੇਂ 2 ਦਿਨ ਦਿੱਤੀ ਹੈ ਉਵੇਂ ਤੁਸੀਂ ਦਿਆ ਕਰੋ, ਮੈਂ ਡੇਲੀ ਖਾਇਆ ਕਰ। ਛਿੱਲ ਕੇ ਸ਼ੀਸ਼ੀ 'ਚ ਪਾ ਕੇ ਵਿੱਚ ਹੀ ਸ਼ਹਿਦ ਪਾ ਕੇ ਰੱਖ ਦੇਣੀ ਮੰਚੀ ਜਾ ਵਿੱਚ। ਨਹੀਂ ਫਰੈਸ਼ ਖਾਣੀਆਂ, ਫਰੈਸ਼ ਐਵੇਂ ਬਈਆਂ ਨਹੀਂ। ਚਮਚ ਨਾਲ ਫ੍ਰਿਜ ਰੱਖ ਦੂੰਗੀ ਨਾ। ਨਾ ਤੁਸੀਂ ਦਈਆਂ 2 ਛਿੱਲ ਦਿਆ ਕਰੋਗੇ, ਇਸੇ ਬੰਨੇ ਤੁਹਾਡਾ ਕੀ ਜਾਂਦਾ, ਤਾਕਤ 2 ਛਿੱਲ। ਬੜਾ ਖਰਾਬ ਹੋਣਾ, ਤੁਲੀਆਂ ਛਿੱਲੀਆਂ। ਵਾਹ, ਹਾਂਡੀ 'ਚ ਤਾਜ਼ੀਆਂ ਪਾਓ ਹੈ ਤੇ ਮੈਨੂੰ ਛਿੱਲ ਕੇ ਫ੍ਰਿਜ 'ਚ ਰੱਖੀਆਂ ਖਾਓ, ਵਾਹ ਜੀ ਵਾਹ। ਐਦਾਂ ਨਹੀਂ ਮੈਂ ਖਾਂਦਾ ਖੁੰਦਾ ਨਾ, ਐਦਾਂ ਆਪਾਂ ਖਾਂਦੇ ਖੁੰਦੇ ਨਹੀਂ। ਲੋ ਜੀ ਢਿੱਡ ਤੁਹਾਡੇ ਭਰਾ ਦਾ ਹੁਣ ਵਧਣ ਲੱਗ ਗਿਆ, ਹੁਣ ਢਿੱਡ ਦਾ ਨੁਸਖਾ ਕੋਈ ਦੱਸੋ। ਤੇ ਇੱਥੇ ਆਪਾਂ ਕਰਦੇ ਅੱਜ ਦਾ ਵਲੌਗ ਐਂਡ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ, ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਕਰੋ ਸਬਸਕ੍ਰਾਈਬ, ਠੀਕ ਹੈ। ਤੇ ਬੇਬੇ ਨੇ ਅੱਜ ਬਾਬਾ ਜੀ ਮੇਰੇ ਕੋਲ ਮੋਟਰਸਾਈਕਲਾਂ ਤੋਂ ਆਈਆਂ, ਗਰਾਜ ਤੋਂ ਆਇਆ, ਪਤਾ ਨਹੀਂ ਕੀ ਮੱਤ ਮਾਰਦੀ ਦੀ ਭਰਾ ਤੁਹਾਡੀ ਦੀ, ਤਵਾ ਕੇ ਸਾਰਾ ਘਰ ਤੱਪੜੀਆਂ ਲਵਾ ਬੋਕਰਾ ਮਰਾ ਪਤਾ ਨਹੀਂ ਕੀ ਕਰਾਇਆ, ਸਾਰੇ ਬਦਲੇ ਲੈਣੇ ਮੇਰੇ ਕੋਲ ਵਾਪਸ। ਤੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਪ੍ਰੈਸ ਕਰੋ, ਤੇ ਇਨਸ਼ਾਅੱਲਾ ਮਿਲਦੇ ਹਾਂ ਸਵੇਰ ਇੱਕ ਨਵੇਂ ਵਲੌਗ ਦੇ ਨਾਲ। ਬਾਏ ਬਾਏ, ਅੱਲਾ ਹਾਫਿਜ਼।